ਭਾਰਤ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਦੇ ਨਾਲ ਨੀਵੀਂ ਆਮਦਨ ਵਾਲੇ ਦੇਸ਼ਾਂ ਦੇ ਗਰੁੱਪ ਦੇ ਵਿੱਚ ਸ਼ਾਮਲ ਹੈ, ਕਿਉਂਕਿ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਬਹੁਤ ਹੀ ਘੱਟ ਹੈ। ਭਾਰਤ ਦਾ ਗਰੀਬ ਗੁਆਂਢੀ ਬੰਗਲਾਦੇਸ਼ ਵੀ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਸਾਡੇ ਨਾਲੋਂ ਅੱਗੇ ਹੈ, ਹਾਲਾਂਕਿ ਉਹ ਕੁੱਲ ਘਰੇਲੂ ਉਤਪਾਦਨ ਦੇ ਮਾਮਲੇ ਦੇ ਵਿੱਚ ਭਾਰਤ ਤੋਂ ਕਾਫੀ ਪਿੱਛੇ ਹੈ। ਅਸੀਂ ਜਿਨ੍ਹਾਂ ਦੇਸ਼ਾਂ ਨੂੰ ਪਿੱਛੇ ਛੱਡਿਆ ਕੁੱਲ ਘਰੇਲੂ ਉਤਪਾਦਨ ਦੇ ਮਾਮਲੇ ਦੇ ਵਿੱਚ, ਉਹਨਾਂ ਦੇਸ਼ਾਂ ਦੇ ਮੁਕਾਬਲੇ ਸਾਡੀ ਜਿਹੜੀ ਪ੍ਰਤੀ ਵਿਅਕਤੀ ਆਮਦਨ ਆ ਉਹ ਕਈ ਗੁਣਾ ਘੱਟ ਹੈ। ਕਹਿੰਦੇ ਕਿ ਦੇਸ਼ ਉਹਦੀ ਖੁਸ਼ਹਾਲ ਬਣ ਸਕਦਾ ਵਾ ਜਦੋਂ ਪ੍ਰਤੀ ਵਿਅਕਤੀ ਆਮਦਨ ਜਿਹੜੀ ਹੈ ਦੁਨੀਆ ਦੇ ਵਿੱਚ ਉੱਚੀ ਆਮਦਨ ਵਾਲੇ ਦੇਸ਼ਾਂ ਦੇ ਗਰੁੱਪਾਂ ਦੇ ਵਿੱਚ ਭਾਰਤ ਸ਼ਾਮਲ ਹੋਊਗਾ, ਤੇ ਉਦੋਂ ਦੇਸ਼ ਦੇ ਵਿੱਚ ਜਦੋਂ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਆਰਥਿਕ ਨਾ ਬਰਾਬਰੀਆਂ ਖਤਮ ਹੋਣਗੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਫੈਕਟ ਚੈੱਕ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਕਿ ਵਾਕਈ ਦੁਨੀਆ ਦੀ 5ਵੀਂ ਵੱਡੀ ਆਰਥਿਕਤਾ ਬਣ ਗਿਆ। ਇਹ ਗੱਲ ਬਿਲਕੁਲ ਸੱਚ ਹੈ ਕਿ ਭਾਰਤ ਵਾਕਈ ਦੁਨੀਆ ਦੀ 5ਵੀਂ ਵੱਡੀ ਆਰਥਿਕਤਾ ਬਣ ਗਿਆ, ਔਰ 2027 ਦੇ ਆਉਂਦਿਆਂ ਭਾਰਤ ਦੁਨੀਆ ਦੀ 3ਜੀ ਵੱਡੀ ਆਰਥਿਕਤਾ ਬਣ ਸਕਦਾ ਹੈ। ਦੁਨੀਆ ਦੇ ਵਿੱਚ ਅਮਰੀਕਾ ਤੇ ਚੀਨ ਤੋਂ ਬਾਅਦ 3ਜੀ ਵੱਡੀ ਆਰਥਿਕਤਾ ਭਾਰਤ ਹੋਵੇਗਾ ਕੁੱਲ ਘਰੇਲੂ ਉਤਪਾਦਨ ਦੇ ਮਾਮਲੇ ਦੇ ਵਿੱਚ। ਹੁਣ ਆਪਾਂ ਇਸ ਦੇ ਫੈਕਟ ਚੈੱਕ ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਸਮਝਾਂਗੇ ਕਿ ਭਾਰਤ ਦੂਜੇ ਇੰਡੈਕਸ ਇਹ ਤਾਂ ਹੋ ਗਿਆ ਕੁੱਲ ਘਰੇਲੂ ਉਤਪਾਦਨ, ਜਿਹਦੇ ਬਾਰੇ ਸਿਆਸੀ ਪਾਰਟੀਆਂ ਅੱਜ ਕੱਲ੍ਹ ਪ੍ਰਚਾਰ ਕਰ ਰਹੀਆਂ ਨੇ, ਖਾਸ ਕਰਕੇ ਸੱਤਾਧਾਰੀ ਪਾਰਟੀ, ਕਿ ਭਾਰਤ ਨੂੰ ਅਸੀਂ ਇੱਥੇ ਲਿਆਂਦਾ। ਪਰ ਕਿ ਭਾਰਤ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ ਕਿ ਦੂਜੇ ਦੇਸ਼ਾਂ ਜਿਨ੍ਹਾਂ ਨੂੰ ਉਹ ਪਛਾੜ ਕੇ ਆ ਉਹਨਾਂ ਦੇ ਮੁਕਾਬਲੇ 'ਚ ਖੜਾ ਵਾ? ਕਿ ਭਾਰਤ ਦੇ ਵਿੱਚ ਸਿਹਤ ਸਹੂਲਤਾਂ, ਭਾਰਤ ਦੇ ਵਿੱਚ ਬੇਰੁਜ਼ਗਾਰੀ, ਭਾਰਤ ਦੇ ਵਿੱਚ ਗਰੀਬੀ, ਭੁੱਖਮਰੀ, ਆਰਥਿਕ ਨਾ ਬਰਾਬਰੀਆਂ ਜਿਹੜੀਆਂ ਨੇ ਉਹ ਉਹਨਾਂ ਮੁਲਕਾਂ ਦੇ ਬਰਾਬਰ ਹੈਗੀਆਂ ਵਾ ਕਿ ਜਿੱਥੇ ਉਹ ਜਿਹੜੇ ਮੁਲਕਾਂ ਨੂੰ ਪਛਾੜ ਕੇ ਆਇਆ, ਮਸਲਨ ਇੰਗਲੈਂਡ ਨੂੰ ਪਛਾੜ ਕੇ ਆਇਆ? ਤਾਂ ਅੱਜ ਦੇ ਇਸ ਫੈਕਟ ਚੈੱਕ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਹੀ ਜਿਹੜੀ ਮੁਕਾਬਲੇਬਾਜ਼ੀ ਹੈ ਦੂਜੇ ਦੇਸ਼ਾਂ ਦੇ ਨਾਲ, ਇਹਦੇ ਬਾਰੇ ਕੁਝ ਜਿਹੜੇ ਫੈਕਟ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਪਹਿਲੀ ਗੱਲ ਤਾਂ ਇਹ ਹੈ ਕਿ ਅੰਤਰਰਾਸ਼ਟਰੀ ਮੁਦਰਾ ਕੋਸ਼ ਇੱਕ ਹੋਰ ਤਰੀਕੇ ਦੇ ਨਾਲ ਅੰਦਾਜ਼ੇ ਦੇ ਮੁਤਾਬਕ ਖਰੀਦ ਸ਼ਕਤੀ ਬਰਾਬਰਤਾ, ਪਰਚੇਜ਼ਿੰਗ ਪਾਵਰ ਪੈਰਿਟੀ ਦੇ ਹਿਸਾਬ ਦੇ ਨਾਲ ਭਾਰਤ ਅੱਜ ਹੀ ਭਾਵ 2023 ਦੇ ਵਿੱਚ ਚੀਨ ਤੇ ਅਮਰੀਕਾ ਦੀ ਤੋਂ ਬਾਅਦ ਦੁਨੀਆ ਦੀ 3ਜੀ ਵੱਡੀ ਆਰਥਿਕਤਾ ਬਣ ਸਕਦਾ ਵਾ। ਇਹਦੇ ਹਿਸਾਬ ਦੇ ਨਾਲ ਚੀਨ ਦਾ ਜਿਹੜਾ ਕੁੱਲ ਘਰੇਲੂ ਉਤਪਾਦਨ ਹੈ, ਪੈਦਾਵਾਰ ਹੈ, ਮਾਫ ਕਰਨਾ, ਉਹ 33 ਟ੍ਰਿਲੀਅਨ ਡਾਲਰ ਇੱਕ, ਤੇ ਅਮਰੀਕਾ ਦਾ 26.85 ਤੇ ਭਾਰਤ ਦਾ 13.03 ਟ੍ਰਿਲੀਅਨ ਡਾਲਰ ਹੋਵੇਗਾ। ਅੱਜ ਕੱਲ੍ਹ ਚਰਚਾ ਚੱਲ ਰਹੀ ਹੈ ਕਿ ਜਿਹੜੀ ਮੁਦਰਾ ਵਟਾਂਦਰਾ ਦਰ ਹੈ ਉਹਦੇ ਮੁਤਾਬਕ ਇੱਕ ਅਮਰੀਕੀ ਡਾਲਰ ਭਾਰਤ ਦੇ 80 ਤੋਂ ਵੱਧ ਰੁਪਈਆਂ ਦੇ ਬਰਾਬਰ ਹੈ। ਤਾਂ ਖਰੀਦ ਸ਼ਕਤੀ ਦੀ ਬਰਾਬਰਤਾ ਦੇ ਹਿਸਾਬ ਦੇ ਨਾਲ ਵੇਖਦੇ ਹਾਂ ਤਾਂ ਅਸਲੀਅਤ ਦਾ ਪਤਾ ਉਦੋਂ ਲੱਗਦਾ ਕਿ ਵਾਕਈ ਭਾਰਤ ਦੇ ਵਿੱਚ ਲੋਕਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਹੈ ਉਹ ਇੱਥੋਂ ਦੇ ਡਾਲਰ ਦੇ ਬਰਾਬਰ ਦੀ ਹੈ, ਜਾਂ ਉਹ ਕਿੱਥੇ ਸਟੈਂਡ ਕਰਦੀ ਹੈ। ਅਸਲ ਦੇ ਵਿੱਚ ਅੰਤਰਰਾਸ਼ਟਰੀ ਜਿਹੜੀਆਂ ਸੰਸਥਾਵਾਂ ਨੇ ਉਹ ਆਮ ਤੌਰ 'ਤੇ ਪ੍ਰਤੀ ਵਿਅਕਤੀ ਸਾਲਾਨਾ ਆਮਦਨ ਦਾ ਜਿਹੜਾ ਪੱਧਰ ਹੈ ਦੁਨੀਆ ਦੇ ਦੇਸ਼ਾਂ ਨੂੰ 3 ਭਾਗਾਂ ਦੇ ਵਿੱਚ ਵੰਡਦੀਆਂ। ਪਹਿਲੀ ਉਹ ਜਿਹੜੀ ਉੱਚ ਆਮਦਨ ਵਾਲੇ ਪ੍ਰਤੀ ਵਿਅਕਤੀ ਆਮਦਨ। ਹੁਣ ਇਹ ਤਾਂ ਗੱਲ ਆਪਾਂ ਕਰ ਚੁੱਕੇ ਹਾਂ ਕੁੱਲ ਘਰੇਲੂ ਪੈਦਾਵਾਰ ਦੇ ਮਾਮਲੇ ਦੀ, ਜਿਹਦੇ ਵਿੱਚ ਚੀਨ ਦੀ ਜਿਹੜੀ ਆ ਉਹ 33.1 ਹੈ, ਅਮਰੀਕਾ ਦੀ 26.85 ਹੈ, ਤੇ ਭਾਰਤ ਦੀ 13.03 ਟ੍ਰਿਲੀਅਨ ਡਾਲਰ ਹੈ ਕੁੱਲ ਘਰੇਲੂ ਉਤਪਾਦਨ। ਪਰ ਹੁਣ ਆਪਾਂ ਆ ਗਏ ਹਾਂ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ। ਤਾਂ ਇਸ ਵੰਡ ਦੇ ਮੁਤਾਬਕ ਜਿਹੜੇ ਪਹਿਲੇ ਉੱਚ ਆਮਦਨ ਵਾਲੇ ਦੇਸ਼, ਫਿਰ ਮੱਧ ਆਮਦਨ ਵਾਲੇ ਦੇਸ਼ਾਂ ਦੇ ਲੋਕ, ਤੇ ਤੀਜਾ ਨੀਵੀਂ ਆਮਦਨ ਵਾਲੇ ਦੇਸ਼ਾਂ ਦਾ ਗਰੁੱਪ। ਤਾਂ ਇਸ ਵੰਡ ਦੇ ਮੁਤਾਬਕ ਭਾਰਤ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਦੇ ਨਾਲ ਨੀਵੀਂ ਆਮਦਨ ਵਾਲੇ ਦੇਸ਼ਾਂ ਦੇ ਗਰੁੱਪ ਦੇ ਵਿੱਚ ਸ਼ਾਮਲ ਹੈ, ਕਿਉਂਕਿ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਬਹੁਤ ਹੀ ਘੱਟ ਹੈ। 2013-14 ਦੇ ਵਿੱਚ ਜਦੋਂ ਕੁੱਲ ਘਰੇਲੂ ਉਤਪਾਦਨ ਦੇ ਹਿਸਾਬ ਦੇ ਨਾਲ ਭਾਰਤ ਦੁਨੀਆ ਦੇ 9ਵੇਂ ਸਥਾਨ ਤੇ ਸੀਗਾ, ਤਾਂ ਉਸ ਸਮੇਂ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਦੇ ਨਾਲ ਭਾਰਤ 147ਵੇਂ ਸਥਾਨ ਤੇ ਸੀ। ਇਸੇ ਤਰ੍ਹਾਂ ਮਤਲਬ ਕੁਝ ਟਾਪੂਨੁਮਾ ਤੇ ਘੋਰ ਗਰੀਬ ਵਿਦੇਸ਼ਾਂ ਤੋਂ ਉੱਪਰ ਹੀ ਸੀਗਾ। ਭਾਰਤ ਦਾ ਗਰੀਬ ਗੁਆਂਢੀ ਬੰਗਲਾਦੇਸ਼ ਵੀ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਸਾਡੇ ਨਾਲੋਂ ਅੱਗੇ ਹੈ, ਹਾਲਾਂਕਿ ਉਹ ਕੁੱਲ ਘਰੇਲੂ ਉਤਪਾਦਨ ਦੇ ਮਾਮਲੇ ਦੇ ਵਿੱਚ ਭਾਰਤ ਤੋਂ ਕਾਫੀ ਪਿੱਛੇ ਹੈ। ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਹੁਣ ਜਦੋਂ ਦੇਸ਼ ਕੁੱਲ ਘਰੇਲੂ ਪੈਦਾਵਾਰ ਦੇ ਮਾਮਲੇ ਦੇ ਵਿੱਚ 7ਵੇਂ ਨੰਬਰ ਤੇ ਆਇਆ ਸੀਗਾ, ਹੁਣ 5ਵੇਂ ਤੇ ਹੈ, ਤਾਂ ਉਦੋਂ ਵੀ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਅਸੀਂ 141ਵੇਂ ਨੰਬਰ ਤੇ ਖੜੇ ਸੀਗੇ। ਹੁਣ ਜਦੋਂ 5ਵੇਂ ਸਥਾਨ ਤੇ ਆ ਤਾਂ ਇਸ ਵੇਲੇ ਅਸੀਂ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ 139ਵੇਂ ਸਥਾਨ ਤੇ ਆ। ਇਹ ਗੱਲ ਸਪਸ਼ਟ ਹੈ ਕਿ ਪ੍ਰਤੀ ਵਿਅਕਤੀ ਆਮਦਨ ਜਿਹੜੀ ਸਾਲਾਨਾ ਆਮਦਨ ਹੈ ਉਹਦੇ ਮਾਮਲੇ ਦੇ ਵਿੱਚ ਦੇਸ਼ ਬਹੁਤ ਪਿੱਛੇ ਹੈ ਤੇ ਵਧੀਆ ਕਾਰਗੁਜ਼ਾਰੀ ਜਿਹੜੀ ਉਹ ਨਹੀਂ ਦਿਖਾ ਸਕਿਆ। ਹੁਣ ਉਹਨਾਂ ਦੇਸ਼ਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਪਛਾੜ ਕੇ ਆਏ ਹਾਂ, ਮਸਲਨ ਜਿਵੇਂ ਇੰਗਲੈਂਡ ਨੂੰ ਪਛਾੜ ਕੇ ਆਏ ਹਾਂ। ਹੁਣ ਕਿਹਾ ਤਾਂ ਇਹ ਜਾ ਰਿਹਾ ਕਿ 2027 ਤੱਕ ਅਸੀਂ ਜਾਪਾਨ ਤੇ ਜਰਮਨੀ ਨੂੰ ਵੀ ਪਛਾੜ ਦੇਂਗੇ, ਪਰ ਹੁਣ ਭਾਰਤ ਬ੍ਰਾਜ਼ੀਲ, ਫਰਾਂਸ, ਇਟਲੀ ਤੇ ਬਰਤਾਨੀਆ ਨੂੰ ਪਛਾੜ ਕੇ ਆਇਆ।
2013 ਦੇ ਵਿੱਚ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਜਿਹੜੀ ਸੀਗੀ ਉਹ ਸਿਰਫ 1438 ਅਮਰੀਕੀ ਡਾਲਰ ਸੀ, ਜਦੋਂ ਕਿ ਉਸੇ ਸਾਲ ਬਰਤਾਨੀਆ ਦੀ ਪ੍ਰਤੀ ਵਿਅਕਤੀ ਆਮਦਨ 43,449 ਡਾਲਰ ਸੀ। ਫਰਾਂਸ ਉਸ ਵੇਲੇ 42,000 ਡਾਲਰ ਤੇ ਖੜਾ ਸੀਗਾ, ਇਟਲੀ 35,000 ਡਾਲਰ ਤੇ ਖੜਾ ਸੀ ਤੇ ਬ੍ਰਾਜ਼ੀਲ 12,000 ਡਾਲਰ ਤੇ। ਮਤਲਬ ਕਿ ਅਸੀਂ ਜਿਨ੍ਹਾਂ ਦੇਸ਼ਾਂ ਨੂੰ ਪਿੱਛੇ ਛੱਡਿਆ ਕੁੱਲ ਘਰੇਲੂ ਉਤਪਾਦਨ ਦੇ ਮਾਮਲੇ ਦੇ ਵਿੱਚ, ਉਹਨਾਂ ਦੇਸ਼ਾਂ ਦੇ ਮੁਕਾਬਲੇ ਸਾਡੀ ਜਿਹੜੀ ਪ੍ਰਤੀ ਵਿਅਕਤੀ ਆਮਦਨ ਆ ਉਹ ਕਈ ਗੁਣਾ ਘੱਟ ਹੈ। ਤਾਂ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਜਿਹੜੀ ਆ ਉਹ 2013-14 ਦੇ ਵਿੱਚ 1438 ਅਮਰੀਕੀ ਡਾਲਰ ਸੀ, ਜਿਹੜੀ ਕਿ ਹੁਣ 2022-23 ਦੇ ਵਿੱਚ ਵੱਧ ਕੇ 2399 ਡਾਲਰ ਹੋਈ ਹੈ। ਇਹਨਾਂ ਦੇਸ਼ਾਂ ਦੇ ਬਾਕੀ ਆਰਥਿਕ ਸੂਚਕਾਂਕ, ਜਿਵੇਂ ਕਿ ਉੱਥੇ ਰੁਜ਼ਗਾਰ ਦੀ ਦਰ ਕੀ ਹੈ ਜਿਨ੍ਹਾਂ ਨੂੰ ਅਸੀਂ ਪਛਾੜ ਕੇ ਆਏ ਹਾਂ, ਉੱਥੇ ਮਨੁੱਖੀ ਵਿਕਾਸ ਸੂਚਕਾਂਕ ਕੀ ਹੈ, ਭੁੱਖਮਰੀ ਸੂਚਕਾਂਕ ਕੀ ਹੈ, ਵੱਡੇ ਪੱਧਰ ਦੀਆਂ ਆਰਥਿਕ ਅਸਮਾਨਤਾਵਾਂ ਕੀ ਨੇ ਤੇ ਨਾ ਬਰਾਬਰੀਆਂ, ਇਹ ਵੀ ਭਾਰਤ ਦੇ ਨਾਲੋਂ, ਭਾਰਤ ਇਹਨਾਂ ਇੰਡੈਕਸ ਦੇ ਵਿੱਚ ਵੀ ਉਹਨਾਂ ਦੇ ਨਾਲੋਂ ਕਾਫੀ ਪਿੱਛੇ ਸੀ, ਕਾਫੀ ਬਦਤਰੀਨ ਹਾਲਤ ਸਨ। ਉਹ ਮੁਲਕ ਕਾਫੀ ਮਾਮਲਿਆਂ ਦੇ ਵਿੱਚ ਬਿਹਤਰ ਸਨ। ਹੁਣ ਜਦੋਂ ਪ੍ਰਤੀ ਵਿਅਕਤੀ ਕਹਿੰਦੇ ਕਿ ਦੇਸ਼ ਉਹਦੀ ਖੁਸ਼ਹਾਲ ਬਣ ਸਕਦਾ ਵਾ ਜਦੋਂ ਪ੍ਰਤੀ ਵਿਅਕਤੀ ਆਮਦਨ ਜਿਹੜੀ ਹੈ ਦੁਨੀਆ ਦੇ ਵਿੱਚ ਉੱਚੀ ਆਮਦਨ ਵਾਲੇ ਦੇਸ਼ਾਂ ਦੇ ਗਰੁੱਪਾਂ ਦੇ ਵਿੱਚ ਭਾਰਤ ਸ਼ਾਮਲ ਹੋਊਗਾ, ਤੇ ਉਦੋਂ ਦੇਸ਼ ਦੇ ਵਿੱਚ ਜਦੋਂ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਆਰਥਿਕ ਨਾ ਬਰਾਬਰੀਆਂ ਖਤਮ ਹੋਣਗੀਆਂ, ਨਾ ਕਿ ਉਦੋਂ ਦੇਸ਼ ਕੁੱਲ ਘਰੇਲੂ ਉਦੋਂ ਦੇਸ਼ ਅਮੀਰ ਬਣਦਾ ਜਾਂ ਉਦੋਂ ਦੇਸ਼ ਦੇ ਲੋਕਾਂ ਨੂੰ ਲਾਹਾ ਮਿਲਦਾ ਜਦੋਂ ਕੁੱਲ ਘਰੇਲੂ ਪੈਦਾਵਾਰ ਦੇ ਹਿਸਾਬ ਦੇ ਨਾਲ ਤੀਜੇ ਜਾਂ ਪਹਿਲੇ ਸਥਾਨ ਤੇ ਆ ਜਾਊਗਾ। ਸੋ ਇਹ ਕਿਹਾ ਜਾ ਸਕਦਾ ਵਾ ਕਿ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਦੀ ਜਿਹੜੀ ਸੁਧਰੀ ਦਰਜਾਬੰਦੀ ਉਹਦੇ ਨਾਲ ਪ੍ਰਤੀ ਵਿਅਕਤੀ ਆਮਦਨ ਦਰ ਵੱਧ ਰਹੀ ਆ, ਰੁਜ਼ਗਾਰ ਦੀ ਦਰ ਵੱਧ ਰਹੀ ਆ, ਮਨੁੱਖੀ ਸੂਚਕਾਂਕ ਵੱਧ ਰਿਹਾ ਵਾ, ਭੁੱਖਮਰੀ ਸੂਚਕਾਂਕ ਕੀ ਘਟ ਰਿਹਾ ਵਾ, ਵੱਡੇ ਪੱਧਰ ਦੀ ਜਿਹੜੀਆਂ ਆਰਥਿਕ ਅਸਮਾਨਤਾਵਾਂ ਨੇ, ਨਾ ਬਰਾਬਰੀਆਂ ਨੇ ਲੋਕਾਂ ਦੇ ਵਿੱਚ, ਕੀ ਵੱਡੇ ਪੱਧਰ ਦੀਆਂ ਜਿਹੜੀਆਂ ਆਰਥਿਕ ਅਸਮਾਨਤਾਵਾਂ ਨੇ, ਨਾ ਬਰਾਬਰੀਆਂ ਨੇ, ਇਹਨਾਂ ਤੋਂ ਭਾਵ ਇਹ ਹੈ ਕਿ ਭਾਰਤ ਦੀ ਕੁੱਲ ਘਰੇਲੂ ਉਤਪਾਦਨ ਦੇ ਵਿੱਚ, ਜਾਣੀ ਕਿ ਦੇਸ਼ ਦੀ ਆਮਦਨ ਦੇ ਵਿੱਚ, ਪੈਦਾਵਾਰ ਦੇ ਵਿੱਚ ਆਮ ਬੰਦੇ ਦੀ ਜਿਹੜੀ ਸ਼ਮੂਲੀਅਤ ਹੈ, ਆਮ ਬੰਦੇ ਦੀ ਹਿੱਸੇਦਾਰੀ ਉਹ ਕਿੰਨੀ ਹੈ, ਮਤਲਬ ਉਹਦੇ ਹਿੱਸੇ ਕਿੰਨਾ ਆ ਰਿਹਾ ਵਾ, ਤੇ ਦੂਜੇ ਜਿਹੜੇ ਵੱਡੇ ਕਾਰਪੋਰੇਟਸ ਲੋਕ ਨੇ ਉਹਨਾਂ ਦੇ ਹਿੱਸੇ ਕਿੰਨਾ ਆ ਰਿਹਾ ਵਾ। ਹੁਣ ਦੇਸ਼ ਦੇ ਵਿੱਚ ਜਿਹੜੀਆਂ ਮੌਜੂਦਾ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ, ਜਿਹੜੀਆਂ ਕਿ ਸਰਮਾਏਦਾਰਾਂ, ਪੂੰਜੀਪਤੀਆਂ ਤੇ ਅਮੀਰਾਂ ਤੇ ਕਾਰਪੋਰੇਟਾਂ ਦਾ ਪੱਖ ਪੂਰ ਰਹੀਆਂ ਵਾ, ਉਹਨਾਂ ਨੂੰ ਆਮ ਲੋਕਾਂ ਦੇ ਹਿੱਤਾਂ ਦੇ ਵਿੱਚ ਬਦਲਣਾ ਪਊਗਾ। ਕੇਂਦਰ ਸਰਕਾਰ ਬਾਰੇ ਕਿਹਾ ਜਾਂਦਾ ਕਿ ਉਹ ਸਿਰਫ ਅਮੀਰਾਂ ਲਈ ਨੀਤੀਆਂ ਬਣਾ ਹੀ ਨਹੀਂ ਰਹੀ, ਸਗੋਂ ਉਹਨਾਂ ਲਈ ਨਵੇਂ ਕਾਨੂੰਨ ਤੇ ਮੌਜੂਦਾ ਕਾਨੂੰਨਾਂ ਦੇ ਵਿੱਚ ਤਰਮੀਮਾਂ ਵੀ ਕਾਰਪੋਰੇਟਾਂ ਤੇ ਪੂੰਜੀਪਤੀਆਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਉਹਨਾਂ ਨੂੰ ਲਾਭ ਪਹੁੰਚਾਉਣ ਦੇ ਲਈ ਕਰ ਰਹੀ ਆ। ਹੁਣ ਜਿਹੜੀ ਅਖੀਰਲੀ ਗੱਲ ਇਸ ਗੱਲ ਦੇ ਵਿੱਚ ਨੋਟ ਕਰਨ ਵਾਲੀ ਹੈ ਉਹ ਇਹ ਹੈ ਕਿ ਭਾਰਤ ਭਾਵੇਂ ਕੁੱਲ ਘਰੇਲੂ ਉਤਪਾਦਨ ਦੇ ਮਾਮਲੇ ਦੇ ਵਿੱਚ ਪੈਦਾਵਾਰ ਦੇ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਵੀ ਆ ਜਾਵੇ, ਤਾਂ ਫਿਰ ਵੀ ਇਸ ਦੇ ਆਮ ਲੋਕਾਂ ਨੂੰ ਇਹਦਾ ਕੋਈ ਲਾਭ ਨਹੀਂ ਹੋਊਗਾ ਜਦੋਂ ਤੱਕ ਦੇਸ਼ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਚੋਖਾ ਵਾਧਾ ਨਹੀਂ ਹੁੰਦਾ, ਉਹਨਾਂ ਦੇ ਮਨੁੱਖੀ ਵਿਕਾਸ ਨੂੰ ਸਮੇਂ ਦੇ ਹਾਣ ਦਾ ਨਹੀਂ ਬਣਾਇਆ ਜਾਂਦਾ, ਦੇਸ਼ ਦੇ ਵਿੱਚੋਂ ਬੇਰੁਜ਼ਗਾਰੀ ਦਾ ਹੱਲ ਨਹੀਂ ਕੀਤਾ ਜਾਂਦਾ, ਭੁੱਖਮਰੀ ਨੂੰ ਹਟਾਇਆ ਨਹੀਂ ਜਾ ਸਕਦਾ, ਜਾਂ ਜਿਹੜਾ ਆਰਥਿਕ ਅਸਮਾਨਤਾ ਹੈ, ਜਿਹੜਾ ਇਹ ਪਾੜਾ ਵੱਧ ਰਿਹਾ ਵਾ, ਉਹਨੂੰ ਨਹੀਂ ਹਟਾਇਆ ਜਾਂਦਾ, ਤਾਂ ਉਦੋਂ ਤੱਕ ਲੋਕਾਂ ਨੂੰ ਇਸ ਚੀਜ਼ ਦਾ ਲਾਹਾ ਨਹੀਂ ਲਾਹਾ ਲੈ ਸਕਦੇ ਲੋਕ। ਦੇਸ਼ ਦੇ ਵਿੱਚੋਂ ਭੁੱਖਮਰੀ ਦੇ ਖਾਤਮੇ, ਗਰੀਬੀ ਦੇ ਖਾਤਮੇ ਤੇ ਕੁੱਲ ਘਰੇਲੂ ਪੈਦਾਵਾਰ ਦੀ ਜਿਹੜੀ ਕਾਣੀ ਵੰਡ ਆ ਉਹਦੇ ਖਾਤਮੇ ਦੇ ਉਦੇਸ਼ਾਂ ਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੱਕ ਦੇਸ਼ ਦੇ ਆਮ ਲੋਕਾਂ ਨੂੰ ਭਾਰਤ ਦੇ ਕੁੱਲ ਘਰੇਲੂ ਪੈਦਾਵਾਰ ਦੇ ਹਿਸਾਬ ਦੇ ਨਾਲ ਦੁਨੀਆ ਦੇ ਪਹਿਲੇ ਜਾਂ ਤੀਜੇ ਦਰਜੇ ਦਾ ਮੁਲਕ ਬਣਨ ਦਾ ਕੋਈ ਲਾਭ ਨਹੀਂ ਹੋਵੇਗਾ। ਬੇਸ਼ੱਕ ਸਿਆਸੀ ਪਾਰਟੀ, ਸੱਤਾਧਾਰੀ ਸਿਆਸੀ ਪਾਰਟੀ ਜਿਹੜੀ ਹੈ ਉਹ ਭਾਰਤ ਦੀ 5ਵੀਂ ਵੱਡੀ ਆਰਥਿਕਤਾ ਬਣਨ ਨੂੰ ਤਾਂ ਪ੍ਰਚਾਰ ਰਹੀ ਹੈ, ਪਰ ਉਹ ਦੂਜੀਆਂ ਚੀਜ਼ਾਂ ਨੂੰ ਲੁਕਾ ਰਹੀ ਹੈ ਕਿ ਅਸੀਂ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਕਿੱਥੇ ਖੜੇ ਹਾਂ, ਅਸੀਂ ਭੁੱਖਮਰੀ ਦੇ ਸੂਚਕਾਂਕ ਦੇ ਵਿੱਚ ਕਿੱਥੇ ਖੜੇ ਹਾਂ, ਅਸੀਂ ਆਰਥਿਕ ਨਾ ਬਰਾਬਰੀਆਂ, ਆਰਥਿਕ ਅਸਮਾਨਤਾ ਦੇ ਵਿੱਚ ਕਿੱਥੇ ਖੜੇ ਹਾਂ, ਅਸੀਂ ਬੇਰੁਜ਼ਗਾਰੀ ਦੇ ਵਿੱਚ ਕਿੱਥੇ ਖੜੇ ਹਾਂ। ਜਿੱਦਾਂ ਸਾਡੇ ਲੋਕ ਪ੍ਰਤੀ ਵਿਅਕਤੀ ਆਮਦਨ ਸਾਡੇ ਲੋਕਾਂ ਦੀ 42,000 ਅਮਰੀਕੀ ਡਾਲਰ ਤੋਂ ਉੱਪਰ ਹੋਊਗੀ, ਉਦੋਂ ਅਸੀਂ ਕਹਾਂਗੇ ਕਿ ਅਸੀਂ ਵਾਕਈ ਇੰਗਲੈਂਡ ਨੂੰ ਪਛਾੜ ਦਿੱਤਾ। ਜਿੱਦੇ ਅਸੀਂ 43-44 ਹਜ਼ਾਰ ਡਾਲਰ ਦੇ ਵਿੱਚ ਜਾਵਾਂਗੇ, ਉਦੋਂ ਅਸੀਂ ਵਾਕਈ ਕਹਾਂਗੇ ਕਿ ਅਸੀਂ ਬ੍ਰਾਜ਼ੀਲ, ਫਰਾਂਸ, ਇਟਲੀ ਨੂੰ ਪਛਾੜ ਦਿੱਤਾ, ਕਿਉਂਕਿ ਉੱਥੇ ਜਿਹੜੀ ਪ੍ਰਤੀ ਵਿਅਕਤੀ ਆਮਦਨ ਹੈ ਬਰਤਾਨੀਆ ਦੀ ਉਹ 43,449 ਡਾਲਰ ਆ, ਤੇ ਸਾਡੀ ਜਿਹੜੀ ਪ੍ਰਤੀ ਵਿਅਕਤੀ ਆਮਦਨ ਹੈ 2022-23 ਦੇ ਵਿੱਚ ਉਹ ਸਿਰਫ 2399 ਅਮਰੀਕੀ ਡਾਲਰ ਹੈ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੁੱਲ ਘਰੇਲੂ ਉਤਪਾਦਨ ਦੇ ਮਾਮਲੇ ਦੇ ਵਿੱਚ ਦੇਸ਼ ਨੂੰ ਅੱਗੇ ਰੱਖਣਾ, ਲੋਕਾਂ ਨੂੰ ਦੱਸਣਾ, ਸਿਆਸੀ ਲਾਭ ਲੈਣਾ, ਇਹ ਇੱਕ ਅਲੱਗ ਗੱਲ ਹੈ। ਪਰ ਜਿਨ੍ਹਾਂ ਆਰਥਿਕਤਾਵਾਂ ਨੂੰ ਅਸੀਂ ਪਛਾੜ ਕੇ ਆਏ ਹਾਂ, ਜਿਨ੍ਹਾਂ ਤੋਂ ਅਸੀਂ ਅੱਗੇ ਲੰਘ ਕੇ ਆਏ ਹਾਂ, ਕਿ ਸਾਡੇ ਲੋਕ ਵੀ ਉਹਨਾਂ ਦੇ ਹਾਣਦੇ ਨੇ, ਉੱਥੋਂ ਦੇ ਲੋਕਾਂ ਦੇ ਹਾਣਦੇ ਨੇ, ਇਹ ਇੱਕ ਅਲੱਗ ਗੱਲ ਹੈ। ਇਹਦੀ ਤੁਲਨਾ ਜੇਕਰ ਅਸੀਂ ਪ੍ਰਤੀ ਵਿਅਕਤੀ ਜੇਕਰ ਅਸੀਂ ਕੁੱਲ ਘਰੇਲੂ ਉਤਪਾਦਨ ਦੀ ਤੁਲਨਾ ਦੂਜੇ ਦੇਸ਼ਾਂ ਦੇ ਨਾਲ ਕਰ ਸਕਦੇ ਹਾਂ, ਤਾਂ ਸਾਨੂੰ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਵੀ
ਦੂਜੇ ਮੁਲਕਾਂ ਦੇ ਨਾਲ ਕਰਨੀ ਚਾਹੀਦੀ ਹੈ। ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਸਾਡੇ ਲੋਕ, ਸਾਡੇ ਵਸਿੰਦੇ ਕੀ ਵਾਕਈ ਉੱਥੋਂ ਦੇ ਲੋਕਾਂ ਵਰਗਾ ਜ਼ਿੰਦਗੀ ਬਸਰ ਆਪਣਾ ਕਰ ਰਹੇ ਨੇ ਜਾਂ ਫਿਰ ਨਹੀਂ। ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।